अस्सलाम वालेकुम। ਕੀ ਹਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਬੈਸਟ ਫਾਰ ਐਵਰ। ਮਤਲਬ ਇਹ ਹੈ ਕਿ ਪੰਜਾਬੀ ਬਿਹਤਰੀਨ ਆ, ਜਿੱਥੇ ਵੀ ਵਸੇ ਉਹ ਦੁਨੀਆ ਦੇ ਜਿਹੜੇ ਮਰਜ਼ੀ ਹਿੱਸੇ 'ਚ ਵਸੇ ਨਾ, ਉਹ ਮੇਰੇ ਹਿਸਾਬ ਦੇ ਨਾਲ ਬਿਹਤਰੀਨ ਆ। ਤੇ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ। ਅਸੀਂ ਇਸ ਵੇਲੇ ਮੌਜੂਦ ਹਾਂ ਜੀ, ਆ ਦੇਖੋ ਤੁਸੀਂ, ਲਾਹੌਰ ਦੀਆਂ ਗਲੀਆਂ ਕਹੀਏ, ਇੱਕ ਰੋਡ ਕਹੀਏ, ਇੰਡੀਗੋ ਹੋਟਲ ਲਾਹੌਰ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਕੱਲ ਨੂੰ ਕਾਨਫਰੰਸ ਸ਼ੁਰੂ ਹੈਗੀ ਆਪਣਾ, ਕੀ ਕਹਿੰਦੇ ਆ, ਪੰਜਾਬੀ ਦੀ। ਤੇ ਅਸੀਂ ਇੱਥੇ ਲਾਹੌਰ ਪਹੁੰਚ ਗਏ ਹਾਂ ਜੀ। ਤੇ ਬਾਕੀ ਹੁਣ ਤੁਹਾਡੇ ਨਾਲ ਗੱਲਬਾਤ, ਜਿੱਧਰ ਨੂੰ ਜਾਂਦੇ ਆ, ਜਿੱਥੇ ਬਹਿੰਦੇ ਆ। ਮੈਂ ਪ੍ਰੋਗਰਾਮ ਰਾਣਾ ਸਾਹਿਬ ਨੇ ਬਣਾਇਆ ਹੈਗਾ ਕਿ ਅਸੀਂ ਇੱਥੇ, ਮੇਰੇ ਮਾਮੂ ਜੀ ਰਹਿੰਦੇ ਆ, ਰਾਣਾ ਮੁਹੰਮਦ ਸਹੀਦ। ਉਹ ਕਹਿੰਦੇ ਆ ਕਿ ਤੁਸੀਂ ਘਰ ਆਓ। ਤੇ ਅੰਜਮ ਸਰੋਇਆ ਸਾਹਿਬ ਨੂੰ ਅਸੀਂ ਇੱਥੇ ਹੋਟਲ ਡ੍ਰੌਪ ਕੀਤਾ ਤੇ ਅਸੀਂ, ਮੈਂ ਤੇ ਰਾਣਾ ਅਸਲਮ ਖਾਨ ਵਕਾਰ ਸਾਹਿਬ, ਅਸੀਂ ਚੱਲਦੇ ਹਾਂ ਜੀ ਉਹਨਾਂ ਦੇ ਕੋਲ। ਉੱਥੇ ਉਹਨਾਂ ਨਾਲ ਗੱਪਸ਼ਪ ਲਾਵਾਂਗੇ ਜੀ ਤੇ ਸਵੇਰ ਫੇਰ ਇੱਥੇ ਹਾਜ਼ਰ ਹੋਵਾਂਗੇ। ਤੇ ਚੱਲਦੇ ਹਾਂ, ਨਾਲੇ ਤੁਹਾਨੂੰ ਲਾਹੌਰ ਦੀ ਕੋਈ, ਮੈਂ ਕਿਹਾ ਵੀ ਕਾਨਫਰੰਸ ਤੋਂ ਪਹਿਲੇ ਦਾ ਇੱਕ ਵਲੌਗ, ਜਿਹੜਾ ਕੋਈ ਰਾਤ ਦਾ, ਦਿਨ ਦੇ ਵਲੌਗ ਤਾਂ ਆਪਾਂ ਬੜੇ ਬਣਾ ਲਏ। ਤੇ ਹੁਣ ਮੇਰਾ ਪ੍ਰੋਗਰਾਮ ਹੈਗਾ ਵੀ ਇੱਕ ਵਲੌਗ ਜਿਹੜਾ ਹੈਗਾ ਨਾ ਜੀ, ਉਹ ਰਾਤ ਨੂੰ ਬਣਾਈਏ। ਫਿਰ ਲਾਹੌਰ, ਜਿਹਨੇ ਲਾਹੌਰ ਨਹੀਂ ਤੱਕਿਆ ਕਹਿੰਦੇ ਉਹ ਜੰਮਿਆ ਹੀ ਨਹੀਂ। ਤੇ ਰਾਤ ਨੂੰ ਲਾਹੌਰ ਦੀਆਂ ਰੌਣਕਾਂ ਜੀ ਵੇਖਣ ਵਾਲੀਆਂ ਹੁੰਦੀਆਂ। ਦੇਖੋ ਰਾਣਾ ਸਾਹਿਬ ਆ ਜਾਂਦੇ ਆ, ਮੈਂ ਤੁਹਾਡੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਨਾ, ਰਾਣਾ ਸਾਹਿਬ ਵੀ ਗੱਲਬਾਤ ਕਰਨਗੇ ਜੀ। ਆ ਜਾਂਦੇ ਰਾਣਾ ਸਾਹਿਬ, ਠੀਕ ਹੈ। ਲਓ ਜੀ, ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਣਾ ਸਾਹਿਬ, ਦੇਖੋ ਜੀ, ਅਸਲਾਮ ਵਾਲੇਕੁਮ ਜੀ ਰਾਣਾ ਸਾਹਿਬ। ਵਾਲੇਕੁਮ ਸਲਾਮ ਜੀ। ਰਾਣਾ ਸਾਹਿਬ ਵੀ ਪਹੁੰਚ ਗਏ ਹੋਏ ਆ ਜੀ। ਹੱਸ ਕੇ ਮੂੰਹ ਫਿਰ ਭੁੱਲ ਗਿਆ ਸੀ ਅੰਜਮ, ਜਿਹੜਾ ਨਾ ਬਟਵਾ ਭੁੱਲ ਗਿਆ। ਤੇ ਪਹਿਲਾਂ ਮੈਂ ਤੁਹਾਨੂੰ ਨਾ ਅੰਦਰ ਦਾ ਕੋਈ ਮਾਹੌਲ ਦਿਖਾਣਾ, ਹੋਟਲ ਦਾ, ਇੰਡੀਗੋ ਦਾ। ਉੱਥੇ ਬੜੇ ਮਹਿਮਾਨ ਆਏ ਹੋਏ ਆ ਜੀ, ਤੁਹਾਨੂੰ ਪਤਾ ਹੀ ਆ ਕਿ ਚੜ੍ਹਦੇ ਪੰਜਾਬ ਤੋਂ ਵੀਰ ਵੀ ਆਏ ਹੋਏ ਆ। ਇੱਥੋਂ ਨਾਸਰ ਢਿੱਲੋਂ ਸਾਹਿਬ ਆ ਤੇ ਸ਼ਹਿਜ਼ਾਦ ਜੋਈਆ ਸਾਹਿਬ ਆ, ਠੀਕ ਆ, ਹੋਰ ਵੀ ਬੜੇ ਦੋਸਤ ਵੀਰ ਆ। ਤੇ ਉਹ ਅੰਦਰ ਚੱਲਦੇ ਆ, ਨਾਲੇ ਉਹਨਾਂ ਨਾਲ ਆਪਾਂ ਥੋੜੀ ਜਿਹੀ ਮਿਲਣੀ ਕਰਕੇ ਤੇ ਉਸ ਤੋਂ ਬਾਅਦ ਫਿਰ ਨਿਕਲਦੇ ਆ। ਕਿਉਂ ਰਾਣਾ ਸਾਹਿਬ? ਹਾਂ ਬਿਲਕੁਲ। ਫਿਰ ਆਪਾਂ ਚੱਲਾਂਗੇ ਮਾਮੂ ਵਾਲੇ ਨੂੰ, ਹੈ? ਹਾਂ ਬਿਲਕੁਲ। ਤੇ ਨਾਲੇ ਫਿਰ ਲਾਹੌਰ ਦੀ ਨਾਲ ਥੋੜੀ ਸੈਰ ਵੀ ਤੁਹਾਨੂੰ ਕਰਾਵਾਂਗੇ, ਤੁਹਾਨੂੰ ਦੱਸਾਂਗੇ ਵੀ ਇਹ ਕਿਹੜਾ ਰੋਡ ਆ। ਇਹ ਜਿਹੜੇ ਰੋਡ ਦੇ ਉੱਤੇ ਅਸੀਂ ਖੜੇ ਆ, ਇਹ ਕਿਆ ਬਾਤ ਆ ਜੀ, ਨੂਰ ਜਹਾਂ ਰੋਡ। ਹਾਂ, ਮੈਡਮ ਨੂਰ ਜਹਾਂ ਰੋਡ। ਇਹ ਮੈਡਮ ਨੂਰ ਜਹਾਂ ਦੇ ਨਾਮ ਦੇ ਉੱਤੇ ਜੀ ਇਹ ਰੋਡ ਹੈਗਾ ਆ। ਤੇ ਬਾਕੀ ਇੱਕ ਵਾਰੀ ਅੰਦਰ ਚੱਲਦੇ ਆ ਫਿਰ ਰਾਣਾ ਸਾਹਿਬ, ਫਿਰ ਬਾਅਦ ਵਿੱਚ, ਹੈ? ਠੀਕ ਹੈ।
ਲਓ ਜੀ ਅਸੀਂ ਆ ਗਏ ਆ ਬਾਹਰ ਤੇ ਅਸੀਂ ਆਪਣਾ ਸਫ਼ਰ ਜਿਹੜਾ ਆ ਉਹ ਕਰ ਦਿੱਤਾ ਸ਼ੁਰੂ। ਤੇ ਅਸੀਂ ਇਸ ਵੇਲੇ ਜਾਣਾ ਜੀ ਬਾਘਾ ਬਾਰਡਰ ਵਾਲਾ ਜਿਹੜਾ ਰੋਡ ਹੈਗਾ ਨਾ ਰਣ ਸਾਹਿਬ ਹਰਬੰਸਪੁਰਾ ਤੇ ਉਹ ਸਾਰਾ ਉਧਰਲੀ ਸਾਈਡ ਤੇ ਮੇਰਾ ਖਿਆਲ ਗੁੱਜਰਾਂ ਦਾ ਡੇਰਾ ਉੱਥੇ ਦੀ ਲੋਕੇਸ਼ਨ ਆਈ ਆ ਸਾਡੇ ਕੋਲ। ਅਸੀਂ ਉੱਥੇ ਇੱਕ ਵਾਰੀ ਜਾਣਾ ਜੀ। ਤੇ ਬਾਕੀ ਇਹ ਦੇਖੋ ਜੀ ਤੁਸੀਂ ਲਾਹੌਰ ਦੀ ਰੌਣਕ। ਨਹੀਂ ਜੀ ਦਿਖਾਵਾਂਗੇ ਜੀ ਹੌਲੀ ਹੌਲੀ। ਅੱਗੇ ਜਿੱਦਾਂ ਮੈਂ ਦੱਸਿਆ ਤੁਹਾਨੂੰ ਇਹ ਹੈਗਾ ਜੀ ਮੈਡਮ ਨੂਰ ਜਹਾਂ ਰੋਡ ਹੈ ਜੀ। ਅੱਗੇ ਮੇਨ ਬੁੱਲੇਵਾਰਡ ਤੇ ਅਸੀਂ ਚੜ ਜਾਣਾ। ਰਾਣਾ ਸਾਹਿਬ ਤੁਸੀਂ ਆ ਫੜੋ ਨਾ ਹੁਣ ਉਹ ਦੁਕਾਨ ਤੇ ਜਾਓ ਫੁਹਾਰਾ ਜਿਹੜਾ ਲੱਗੇ ਹੈ ਥੋੜੇ ਜਿਹਾ ਉਹਨਾਂ ਨੂੰ ਕਰਿਓ। ਨਹੀਂ ਮੈਂ ਉਹਨਾਂ ਨੂੰ ਮੈਂ ਤੁਹਾਨੂੰ ਆ ਇੱਕ ਨੰਬਰ ਤੇ ਕਰ ਲਓ ਉਤਲਾ ਨੰਬਰ ਦਬਾ ਦਿਓ। ਅੱਛਾ ਦਬਾ ਲਿਆ ਇੱਕ ਨੰਬਰ ਤੇ ਦਬਾਇਆ ਤੁਸੀਂ? ਇੱਕ ਨੰਬਰ ਇੱਕ ਤੋਂ ਜ਼ਿਆਦਾ ਤਾਂ ਨਹੀਂ? ਨਹੀਂ ਇੱਕ ਹੀ ਹੈ। ਅੱਛਾ ਇਹ ਰਾਣਾ ਸਾਹਿਬ ਕਿਹੜੀ ਜਗ੍ਹਾ ਹੈਗੀ ਹੈ ਇਹ ਦੱਸਿਓ ਜਰਾ ਜੀ। ਇੱਧਰ ਨੂੰ ਨੌਜਵਾਨ ਰੋਡ ਹੁਣ ਆਪਾਂ ਨਾ ਮੇਨ ਬੁੱਲੇਵਾਰਡ ਗੁਲਬਰਗ ਤੇ ਹੋ ਜਾਾਂਗੇ। ਅੱਛਾ ਇਹ ਜੀ ਆਪਾਂ ਉੱਤੋਂ ਘੁੰਮਣਾ ਇੱਥੇ ਘੁੰਮਣਾ ਕਿੱਥੋਂ ਆਪਾਂ ਯੂ ਟਰਨ ਰਾਣਾ ਸਾਹਿਬ ਆਹ ਦਿਖਾਇਆ ਫੁਹਾਰਾ ਪਾਉਂਦੇ ਹੋਏ ਦਿਖਾਇਓ। ਉਧਰ ਵਾਪਾ ਬਹੁਤ ਲਾਈਟਾਂ ਆ ਜੀ ਬਹੁਤ ਰੋਸ਼ਨੀਆਂ ਦਾ ਸ਼ਹਿਰ ਤਾਂ ਰਾਣਾ ਸਾਹਿਬ ਵੈਸੇ ਕਰਾਚੀ ਨੂੰ ਕਹਿੰਦੇ ਆ। ਆਹੋ ਪਹਿਲੇ ਕਿਸੇ ਦੌਰ ਚ ਹੁੰਦਾ ਸੀ ਪਰ ਹੁਣ ਤਾਂ ਪਹਿਲਾਂ ਲਾਹੌਰ ਹੀ ਰੋਸ਼ਨੀਆਂ ਦਾ ਸ਼ਹਿਰ ਆ ਭਾਈ ਜੀ। ਹੁਣ ਤਾਂ ਲਾਹੌਰ ਇਹਦੇ ਚ ਕੋਈ ਹੋਰ ਨਹੀਂ ਹੈਗਾ। ਉਹ ਬੰਦ ਕਰ ਲਓ ਜੀ ਉਹਦੀ ਆਵਾਜ਼ ਬੰਦ ਕਰ ਦਿਓ। ਰਾਣਾ ਸਾਹਿਬ ਫੁਹਾਰਾ ਮਿਸ ਨਾ ਕਰ ਦਿਓ। ਅੱਛਾ ਜੀ ਪਹਿਲਾਂ ਫੁਹਾਰਾ ਦਾ ਗਾ ਹਾਂਜੀ ਫੁਹਾਰਾ ਜਿਹੜਾ ਹਾਂਜੀ ਚੱਲ ਰਿਹਾ ਫੁਹਾਰਾ ਬਿਲਕੁਲ ਉਹਦੇ ਕੋਲ ਲੈ ਲਿਆ ਫੁਹਾਰਾ ਪੂਰਾ ਹੈ। ਅੱਜ ਤੁਹਾਨੂੰ ਮੈਂ ਕੈਮਰਾਮੈਨ ਨਹੀਂ ਸਿਖਾਉਂਗਾ ਜੀ। ਤੁਸੀਂ ਇਹ ਕੈਮਰਾ ਨਹੀਂ ਨਾ ਜਿਹੜਾ ਫੜਦੇ ਤੁਸੀਂ ਉੱਥੇ ਤਸਵੀਰ ਬਣਾਉਣ ਲੱਗੇ ਵੀਰ ਸਿੰਘ ਨਾਲ। ਕੀ ਵੀਰ ਸਿੰਘ ਹੀ ਹੈ ਜੀ ਨਾਲ? ਹਾਂ ਵੀਰ ਸਿੰਘ। ਅੱਛਾ ਹਾਂ ਉਦੋਂ ਵੀਡੀਓ ਤੇ ਚਲੇ ਗਏ। ਉਦੋਂ ਵੀਡੀਓ ਤੇ ਤੁਸੀਂ ਸਲੋ ਤੇ ਚੜ ਗਏ ਘੰਟਾ। ਮੈਂ ਕਿਹਾ ਵੀ ਸਾਹ ਆਕੜ ਗਿਆ। ਪਹਿਲਾਂ ਫੋਟੋ ਤੇ ਵੇਖੇ ਰਾਣਾ ਸਾਹਿਬ ਥੋੜਾ ਬਹੁਤਾ ਢਿੱਡ ਵੀ ਅੰਦਰ ਕਰਨਾ ਹੁੰਦਾ। ਲਓ ਜੀ ਅੱਲਾ ਅੱਲਾ ਕਰਕੇ ਅਸੀਂ ਪਹੁੰਚ ਗਏ ਆ ਜੀ। ਬੜਾ ਔਖਾ ਜਿਹਾ ਹੋ ਕੇ ਪਹੁੰਚੇ ਆ ਜੀ। ਲਓ ਜੀ ਰਾਣਾ ਸੇਲ ਸਾਹਿਬ ਜੀ ਮਾਮੂ ਜੀ ਮੇਰੇ ਹੈ ਦੇਖੋ ਪਹਿਲੀ ਵਾਰੀ ਜਨਾਬ ਪਹਿਲੀ ਦਫਾ ਆਇਆ ਮੈਂ। ਮਾਸ਼ਾਅੱਲਾ ਮੇਰਾ ਮਾਮੂ ਓਏ ਹਾਂ ਲਓ ਜੀ ਲੋਕੇਸ਼ਨ ਕਾਦੀ ਸੀ ਜੀ? ਤੁਸੀਂ ਪਤਾ ਨਹੀਂ ਕਿੱਥੋਂ ਸੈਂਡ ਕੀਤੀ ਹੈ ਜੀ। ਅਸਲਾਮ ਵਾਲੇਕੁਮ ਹੈ ਆਏ ਹਾਏ ਰਾਣਾ ਸਾਹਿਬ ਮਸੇ ਆ ਦੇਖ ਲੋ ਚੜ ਰਹੇ ਹਾਂ। ਆਏ ਹਾਏ ਮੁੰਡੇ ਬਾਰੇ ਰਾਣਾ ਸਾਹਿਬ ਕਿਹੜੇ ਕੰਮਾਂ ਨੂੰ ਲੱਗ ਗਏ ਤੁਸੀਂ? ਹਾਂ ਜੀ ਮਸਰੋ ਹੋਇਆ। अस्सलाम वालेकुम जी की हाल चाल है जनाब? फिर एक बारी मुबारक होवे जी थानू उमरे दी है। नहीं उत्थे मेले दोबारा ਇਹਦੇ ਚ ਦਈ ਹੈ ਨਾ ਜੀ। ਰਾਣਾ ਸਾਹਿਬ ਤਸ਼ਰੀਫ ਰੱਖੋ। ਮੈਂ ਪਤਾ ਨਹੀਂ ਕੀ ਗੱਲ ਕਰਨੀ ਸੀ ਵੇਖੋ ਉਹ ਮੈਂ ਭੁੱਲ ਗਿਆ। ਅੱਛਾ ਪਹਿਲੀ ਗੱਲ ਤਾਂ ਇਹ ਆ ਵੀ ਬਹੁਤ ਮਾੜੀ ਮਠਿਆਈ। ਅਸੀਂ ਇੱਥੋਂ ਆ ਕੇ ਗਏ ਇੱਕ ਵਾਰੀ ਵਾਪਸ। ਮੈਂ ਰਾਣਾ ਸਾਹਿਬ ਨੂੰ ਕਿਹਾ ਵੀ ਰਸਤੇ ਦੇ ਵਿੱਚ ਕੋਈ ਫਿਰ ਅਸੀਂ ਜਨਾਬ ਫਿਰ ਦੁਬਾਰਾ ਪਤਾ ਨਹੀਂ ਉਹ ਕਿੱਥੇ ਪੁਲ ਦੇ ਕੋਲ ਗਏ ਆ। ਪਰ ਇੱਥੋਂ ਸਾਨੂੰ ਜਿੱਥੇ ਤੁਸੀਂ ਵਸ ਰਹੇ ਆ ਨਾ ਜੀ ਇੱਥੇ ਨਾ ਸਾਨੂੰ ਕੋਈ ਸ਼ੈ ਨਹੀਂ ਲੱਭੀ ਇਹੋ ਜਿਹੀ ਜਿਹੜੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਈਏ। ਤੁਸੀਂ ਆ ਗਏ ਸਾਡੇ ਵਾਸਤੇ ਤੁਹਾਡੇ ਸ਼ਾਨੇ ਸ਼ਾਨ ਹੈ। ਪੱਕਾ ਤੇਜ਼ ਕਰ ਕੀ ਚੱਲੇਗਾ ਭਾਈ ਜੀ ਜੋ ਮਰਜ਼ੀ ਚਲਾਈ ਜਾਓ। ਪਾਣੀ ਤਾਂ ਪਿਲਾਓ ਨੂੰ ਪਹਿਲਾਂ। ਪਾਣੀ ਪਿਲਾ ਦੋ। ਆ ਜਾਓ ਬੈਠੋ। ਖਾਣਾ ਆਹੋ ਦੇਖਾਂਗੇ ਖਾਣਾ ਵੀ ਖਾ ਲਾਂਗੇ। ਤੁਸੀਂ ਤਾਂ ਬੈਠੋ। ਸਾਨੂੰ ਇੰਤਜ਼ਾਮ ਪਹਿਲਾਂ ਹੋਣਾ ਚਾਹੀਦਾ। ਤੁਹਾਨੂੰ ਪਤਾ ਨਹੀਂ ਤੇਰਾ ਭਾਣ ਜਾ ਰਿਹਾ। ਹਾਂਜੀ ਰਾਣਾ ਸਾਹਿਬ ਨੇ ਬਹੁਤ ਮੈਨੂੰ ਕਰਕਾਇਆ ਜੀ ਲੋਕੇਸ਼ਨ ਦੇ ਨਾਲ। ਅਸੀਂ ਇੱਥੇ ਆ ਗਏ ਫਿਰ ਰਾਣਾ ਸਾਹਿਬ ਮੈਂ ਕਿਹਾ
ਫਿਰ ਅਸੀਂ ਬਾਹਰ ਨਿਕਲੇ ਭਾਈ। ਬਾਗ ਕਾਦ ਨਾ ਇਹ ਬੈਕ ਸਾਈਡ ਤੇ ਦੇ ਆ ਹਿੰਦੂ ਰੋਡ ਦੀ ਦੇ ਦਿੰਦੇ ਠਾਈ ਰੋਡ ਆ ਨਾ ਜਿਹੜਾ ਪਿਛਲਾ ਆ ਫੈਕਟਰੀ ਏਰੀਆ ਵਾਲਾ ਉਹਦੀ ਲੋਕੇਸ਼ਨ ਦੇ ਦਿੰਦੇ ਆ। ਉਹ ਅੱਗੇ ਆਈ ਦੀਵਾਰ ਬੰਦੇ ਕਹਿੰਦੇ ਅਸੀਂ ਪਤਾ ਨੀ ਕਿੱਥੇ ਆ ਗਏ। ਉਹ ਫਿਰ ਘੁਮਾ ਕੇ ਨਾ ਇਹ ਇਸੀ ਗੇਟ ਇਹਦੇ ਨਾਲ ਹੈ ਗੇਟ ਲੇਕਿਨ ਇਹ ਅਸੀਂ ਬਿਲਕੁਲ ਸਹੀ ਵੜੇ ਆ ਕੇ ਅਸੀਂ ਇੱਥੇ ਨਹੀਂ ਗੇਟ ਤੋਂ ਆਏ ਅੰਦਰ ਸਿੱਧਾ ਅਸੀਂ ਗੇਟ ਤੋਂ ਸਿੱਧੇ ਆ ਗਏ। ਗੇਟ ਤੋਂ ਹੋ ਕੇ ਨਹੀਂ ਆ ਬਸ ਇੱਥੇ ਗਲੀ ਜੀ ਅਸੀਂ ਸਿਰਫ ਅਸੀਂ ਇੱਥੋਂ ਆ ਕੇ ਬਸ ਹੋਏ ਆ ਹੁਣ ਅਸੀਂ ਕੋਈ ਨਹੀਂ ਕਿਧਰੇ ਵੀ ਅਸੀਂ ਬਸ ਉਦੋਂ ਹੀ ਅਸੀਂ ਇੱਕ ਵਾਰੀ ਇੱਥੋਂ ਆ ਕੇ ਵਾਪਸ ਗਏ ਆ ਇਹ ਗਲੀ ਹੈ ਵੀ ਦੱਸਦਾ ਯਾਰ ਜੇ ਇਧਰੋਂ ਗੇਟ ਚੋਂ ਆਓ ਤੋੜ ਆ ਕੇ ਨਾ ਆਖਰੀ ਗਲੀ ਬੰਦ ਵੀ ਕरेंगे बस यही काम ਇਹ ਹਲੇ ਚੱਲੂਗਾ ਨਾ बेगम अलैहिस्सलाम को और लग गया ਹੈ कौन कर रहा है ਨਾ ਨਾ ਕੋਈ ਵੀ ਨਹੀਂ ਹੈ और ਇਹ ਤਾਂ ਵੈਸੇ ਵੀਡੀਓ ਬਣਾ ਰਿਹਾ ਤਾਂ ਫਿਰ ਗੇਟ ਦੇ ਅੰਦਰ ਐਂਟਰ ਹੋਈ ਹੈ ਨਾ ਜੀ ਤੇ ਲੋਕੇਸ਼ਨ ਮੈਪ ਦੇ ਅੰਦਰ ਇਹ ਵੀ ਆ ਜਾਂਦੀ ਆ ਪਿਛਲੀ ਗਲੀ ਵੀ ਆਉਂਦੀ ਆ। ਉਹ ਬੰਦਾ ਕਨਫਿਊਜ਼ ਇੱਥੋਂ ਆ ਕੇ ਹੁੰਦਾ ਕਿ ਵੀ ਇਸ ਗਲੀ ਦੀ ਜਾਂ ਅਗਲੀ ਗਲੀ ਦੀ ਕਿਉਂਕਿ ਘਰ ਸੈਂਟਰ ਚ ਆ ਰਿਹਾ ਇਸ ਗਲੀ ਦੀ। ਆ ਜਾਓ ਜੀ ਆ ਜਾਓ ਰਾਣਾ ਸਾਹਿਬ ਆਓ ਰਾਣਾ ਸਾਹਿਬ ਆ ਜਾਓ ਇਹ ਲਾਈਟਾਂ ਬੰਦ ਆ ਜੀ ਕਹਿੰਦੇ ਆ ਵੀ ਨਾ ਉਹ ਸਰਕਾਰਾਂ ਨੇ 8 ਵਜੇ ਦਾ ਐਲਾਨ ਕੀਤਾ ਹੋਇਆ ਵੀ ਜਿਹੜੀ ਹੈ ਨਾ ਸਾਰੀ ਮਾਰਕੀਟ ਬੰਦ ਹੋਣੀ ਚਾਹੀਦੀ ਹੈ ਤੇ ਰਾਣਾ ਸਾਹਿਬ ਸਾਨੂੰ ਲੈ ਕੇ ਇਸ ਤੱਕ ਅਸੀਂ ਵੀ ਘਰ ਖਾਵਾਂਗੇ ਕਹਿੰਦੇ ਨਹੀਂ ਹੋਟਲ ਤੇ ਹੀ ਖਿਲਾ ਕੇ ਲੈਣਾ ਤੇ ਪੂਰਾ ਬੜਾ ਭੱਜੇ ਨੱਸੇ ਆ ਪਰ ਕੋਈ ਸ਼ੈ ਨਹੀਂ ਲੱਭੀ ਹੈਗੀ ਆ ਇੱਕ ਕਰਮਾਂ ਵਾਲਾ ਰੈਸਟੋਰੈਂਟ ਇੱਥੇ ਜਗ੍ਹਾ ਲੱਭ ਗਈ ਤੇ ਲਾਈਟਾਂ ਇੱਥੇ ਵੀ ਬੰਦ ਆ ਬਾਹਰ ਪੁਲਿਸਾਂ ਦੇ ਗੇੜੇ ਆ ਜਿਹੜਾ ਉੱਥੇ ਵੀ ਸੀ ਨਾ ਕਮਾਲ ਵੀ ਸੀ ਉਹਨਾਂ ਦਾ ਬਹੁਤ ਪਿਆਰਾ ਵੀ छत से नाम तो बड़ा प्यारा है ਉਹਨਾਂ ਦਾ ਵੀ ਬੜਾ ਜ਼ਬਰਦਸਤ ਸੀ ਕੋਈ ਨਹੀਂ ਗੁਜ਼ਾਰਾ ਹੈ ਉਹਨੂੰ ਕੀ ਕਰੀਏ ਨਹੀਂ ਨਹੀਂ ਜ਼ਬਰਦਸਤ ਆ, ਅੱਗੇ ਬਹੁਤ ਮਿਹਰਬਾਨੀਆਂ ਨੇ ਬਾਕੀ ਕੀ ਕਰ ਸਕਦੇ ਠੀਕ ਹੈ ਜੀ ਲਓ ਜੀ ਲਾਈਟਾਂ ਸ਼ੈਟਾਂ ਸਾਰੀਆਂ ਬੰਦ ਆ ਜੀ ਇੱਥੇ ਹੋਰ ਲਾਈਟਾਂ ਤੇ ਲੈ ਕੇ ਬੈਠਾ ਇਹ ਕਿਉਂ ਬੰਦ ਆ ਜੀ ਲਾਈਟਾਂ ਇਹ ਸਰ ਜੀ ਸਮੋਕ ਦੀ ਵਜ੍ਹਾ ਨਾਲ ਲਾਕਡਾਊਨ ਕੀਤਾ ਗਵਰਨਮੈਂਟ ਨੇ ਅੱਛਾ ਤੇ ਉਹਦੀ ਵਜ੍ਹਾ ਨਾਲ ਜਿਹੜਾ ਨਾ ਸਖਤੀ ਕੀਤੀ ਨੇ 8 ਵਜੇ ਟਾਈਮ ਦੀ ਪਾਬੰਦੀ ਹੈ 8 ਵਜੇ ਦਾ ਉਹਨਾਂ ਨੇ ਆਰਡਰ ਜਾਰੀ ਕੀਤਾ ਹੈ ਕਿ 8 ਵਜੇ ਤੱਕ ਸਾਰੀ ਬਾਹਰ ਜਿਹੜਾ ਨਾ ਬਾਰਬੀਕਿਊ ਵਗੈਰਾ ਔਰ ਜਿਤਨੀ ਵੀ ਮਾਰਕੀਟਾਂ ਨੇ ਉਹ ਕਲੋਜ਼ ਕੀਤੀਆਂ ਜਾਣ। ਬਿਸਮਿਲ੍ਲਾ ਕਰੋ ਜੀ ਰਾਣਾ ਸਾਹਿਬ ਸ਼ੁਰੂ ਕਰੋ ਗਰਮ ਰੋਟੀ ਹੈ ਅਮਲ ਦਰਾਮਦ ਨਹੀਂ ਕਰੇਗਾ ਉਹ ਜੇਲ੍ਹ ਦੀ ਸਲਾਹਤ ਜਾਏਗਾ। ਆ ਦੇਖ ਲਓ ਜੀ ਸਾਰੀ ਲਾਈਟਾਂ ਬੰਦ ਹੈਗੀ ਆਮ ਆਪਣੀ ਮਦਦ ਆਪ ਦੇ ਤਹਿਤ ਲੱਗੇ ਨੇ ਲਾਈਟਾਂ ਵੀ ਚਲਾਈਆਂ ਨੇ ਤੇ ਖਾਣਾ ਵੀ ਖਾ ਰਹੇ ਨੇ। ਲਓ ਜੀ ਚਾਏ ਆ ਗਈ ਹੈ ਸਾਡੀ ਹੈ ਰਾਣਾ ਸਾਹਿਬ ਸੁੜਕ ਰਹੇ ਰਾਣਾ ਸਾਹਿਬ ਸੁੜਕ ਕੇ ਥੋੜੀ ਜਿਹੀ ਨਾਲੇ ਆਪ ਤੁਸੀਂ ਆਪਣਾ ਦੇਖੋ ਨਾ ਕਿਵੇਂ ਇਹਨੂੰ ਢੱਕ ਵੀ ਲਿਆ ਕਰੋ ਤੁਸੀਂ ਕਿਸੇ ਟਾਈਮ ਤਾਂ ਬੰਦਾ ਰੋਨਾਲਡੋ ਵਾਲਾ ਸਿਰ ਖੜਾ ਲਓ ਜੀ ਆ ਮੇਰੇ ਮਾਮੂ ਜੀ ਹੈ ਜੀ ਰਾਣਾ ਸੇਲ ਪਹਿਲਾਂ ਵੀ ਤੁਹਾਡੀ ਕਰਾਇਆ ਇੰਟਰੋਡਕਸ਼ਨ ਹੋਇਆ ਜੀ ਆ ਜੀ ਆਪਣਾ ਰਾਣਾ ਮੁਜ਼ੰਮਲ ਸਾਹਿਬ ਮਾਸਟਰ ਸਾਹਿਬ ਦੇ ਭਰਾਈ ਭਾਈ ਹੈਗੇ ਆ ਜੀ ਕੀ ਨਾਮ ਨਜਮ ਉਲ ਸਾਕਿਬ। ਇਹ ਵੀ ਲਾਹੌਰ ਹੀ ਹੁੰਦੇ ਆ ਤੇ ਇਹ ਜਨਾਬ ਜੀ ਸਦਾਮ ਹੁਸੈਨ ਜਨਾਬ ਮਾਰ ਸਾਹਿਬ ਜੀ ਹੈ ਇਹ ਲਾਹੌਰ 'ਚ ਹੀ ਆ ਹੁਣ ਬੜੇ ਦਿਨਾਂ ਤੋਂ ਮੁਕੀਮ ਹੈਗੇ ਆ ਤੇ ਬੜੀ ਸਾਡੀ ਇਹਨਾਂ ਨੇ ਖਿਦਮਤ ਕੀਤੀ ਆ ਪਹਿਲਾਂ ਹੋਟਲ ਤੇ ਲੈ ਕੇ ਉੱਥੇ ਲਾਈਟਾਂ ਬੰਦ ਸੀਗੀਆਂ ਕਿਉਂਕਿ ਉਹ ਅੱਗੇ ਤੁਹਾਨੂੰ ਦੱਸਿਆ ਬਿੱਲਾ कल लाइटां ਕੱਲ ਅਸੀਂ ਚੱਲ ਖਵਾਲੀ ਮੈਂ ਬੰਦ ਲੈ ਕੇ ਜਾਵਾਂਗਾ ਅੱਛਾ लेके गए सी लेकिन मजा नहीं आया ਨਹੀਂ ਨਹੀਂ ਮਜ਼ਾ ਤਾਂ ਹੈਗਾ ਜੀ ਮਿਲਣ ਦਾ ਦੇਖੋ ਨਾ ਜੀ ਤੇ ਜਾਨੋ ਘਰ ਅਸੀਂ ਕੀਮਾ ਬਣਾਇਆ ਕੀਮਾ ਮਟਰ ਬੜੇ ਬਿਹਤਰੀਨ ਪਰ ਹਲੇ ਬੇਆ ਵੀ ਹੋਣਾ ਮੈਂ ਕਹਿੰਦੀ ਬਾਹਰੋਂ ਮੈਂ ਕਿਹਾ ਕੱਲ ਹੁਣ ਤੁਹਾਨੂੰ ਜਨਾਬ ਨੂੰ ਦੁਬਾਰਾ ਇਨਸ਼ਾਅੱਲਾ ਪ੍ਰੋਗਰਾਮ ਖਾਣੇ ਦਾ ਹੋਏਗਾ ਨਹੀਂ ਨਹੀਂ ਜੀ ਖਾਣਾ ਤੁਹਾਡਾ ਖਾਣਾ ਹੀ ਖਾਣਾ ਲਾਈਟਾਂ ਹੀ ਸਾਰੀ ਬੰਦ ਸੀ ਨਜ਼ਰ ਆਇਆ ਨਹੀਂ ਕੋਈ ਅਸੀਂ 3 ਦਿਨ ਇੱਥੇ ਹੀ ਪਏ ਆ ਤੁਸੀਂ ਜਨਾਬ ਇੱਥੇ ਹੀ ਆਣਾ ਜਿੰਨੇ ਦਿਨ ਕਾਨਫਰੰਸ ਆ ਨਾ ਉਹਨੇ ਦਿਨ ਅਸੀਂ ਇੱਥੇ ਹੀ ਆ ਬਿਲਕੁਲ ਬਿਲਕੁਲ ਮੋਸਟ ਵੈਲਕਮ ਚਾਹੇ ਵੀ ਜਸਵੀਰ ਨੇ ਪੀਣੀ ਹੋਵੇ ਜੀ ਅੱਛਾ ਇਹ ਰਣ ਸਾਹਿਬ ਇਹ ਤਾਂ ਦੱਸੋ ਵੀ ਇਹ ਜਗ੍ਹਾ ਕਿਹੜੀ ਆ ਇਹ ਜਿੱਥੇ ਆਪਾਂ ਰਹੀਮ ਗਾਰਡਨ ਰਹੀਮ ਗਾਰਡਨ ਫੇਸ 5
ਫੇਸ 5 ਫੇਸ 5 ਸੀ ਬਲਾਕ ਘਰ ਨੰਬਰ 278। ਅੱਛਾ ਬੜਾ ਪੈਂਡਾ ਕਰਿਆ ਜੀ ਅਸੀਂ ਉੱਥੋਂ ਇੰਡੀਗੋ ਹੋਟਲ ਤੋਂ। ਸਾਨੂੰ ਤਾਂ ਲੋਕੇਸ਼ਨ ਹੀ ਤੁਸੀਂ ਪਤਾ ਨਹੀਂ ਜੀ ਕਿਹੜੀ ਭੇਜੀ। ਕਦੀ ਕਦੀ ਗਲਤ ਲੱਗ ਜਾਂਦੀ ਹੈ। ਤੁਸੀਂ ਲੈਫਟ ਸਾਈਡ ਤੇ ਟਰਨ ਹੋਣਾ ਜੀ, ਤੁਸੀਂ ਰਾਈਟ ਸਾਈਡ ਤੇ ਟਰਨ ਹੋ ਗਏ, ਤੁਸੀਂ ਕੈਂਟ ਦੇ ਅੰਦਰ ਚਲੇ ਗਏ ਆ। ਨਹੀਂ ਸਾਨੂੰ ਬਈ ਸਾਨੂੰ ਨਾ ਲੋਕੇਸ਼ਨ ਲੈ ਕੇ ਗਈ ਆ। ਉਹ ਸ਼ਾਰਟ ਹੀ ਲੈ ਕੇ ਆਈ ਨਾ ਜਿੱਧਰ ਇਹਨਾਂ ਥੋੜਾ ਨਾ ਸ਼ਾਰਟ ਕਰ, ਲੇਕਿਨ ਤੁਸੀਂ ਨਾ ਜਿਹੜਾ ਸੜਕਾਂ ਦੋ ਦੱਸ ਰਿਹਾ ਸੀ। ਨਹੀਂ 2 ਨਹੀਂ ਨਾ ਦੱਸਦਾ ਹੁੰਦਾ। ਇਹ ਜਿਹੜੀ ਲੋਕੇਸ਼ਨ ਆ ਨਾ ਹਾਂਜੀ ਉਹ ਜਿਹੜੀ ਤੇ ਜਦੋਂ ਰੋਂਗ ਸਾਈਡ ਤੇ ਆ ਜਾਣਾ ਉਹਨੇ ਕਹਿਣਾ ਵੀ ਤੁਸੀਂ ਗਲਤ ਜਾ ਰਹੇ ਆ, ਅਸੀਂ ਤਾਂ ਵੜਨਾ ਹੀ ਨਹੀਂ ਸੀ ਉੱਧਰ। ਸਮ ਟਾਈਮ ਇਸ ਤਰ੍ਹਾਂ ਵੀ ਹੁੰਦਾ ਨਾ ਜੀ ਕਿ ਤੁਸੀਂ ਅਗਰ ਗਲਤ ਸੜਕ ਤੇ ਮੁੜ ਗਏ ਨਾ, ਉਹ ਰਸਤਾ ਵੀ ਜਾ ਰਿਹਾ ਹੁੰਦਾ ਆ, ਉਹ ਦੱਸਦਾ ਨਹੀਂ ਵੀ ਗਲਤ ਚਲੇ ਗਏ ਆ, ਉਹ ਤੁਹਾਨੂੰ ਕਹਿੰਦਾ ਚਲੋ ਸਿੱਧਾ ਟੁਰੇ ਜਾਓ, ਤੁਸੀਂ ਇਸ ਤੋਂ ਹੀ ਪਹੁੰਚ ਜਾਓਗੇ। ਯਾਰ ਅਸੀਂ ਪਰਸੋਂ ਜਦੋਂ ਆਏ ਆ ਨਾ, ਸਾਡਾ ਇਹ ਸੀਗਾ ਵੀ ਅਸੀਂ ਆਏ ਆ ਹਰਬੰਸਪੁਰੇ ਕੋਲ। ਜੀ ਤੁਸੀਂ ਮੋਟਰਵੇ ਤੋਂ ਉਤਰੇ ਤੇ ਬਾਹਰੋਂ ਰਿੰਗ ਰੋਡ ਚੜ ਗਏ ਸਿੱਧਾ ਇੱਥੇ, ਟੋਟਲੀ 6 ਜਾਂ 7 ਮਿੰਟ ਲੱਗਦੇ। ਨਹੀਂ ਉਹ ਤਾਂ ਹੈ ਸੀ, ਫਿਰ ਹੁਣ ਅੰਜਮ ਵੀ ਸੀ ਨਾ। ਹਾਂ ਬਾਹਰੋਂ ਤਾਂ ਠੀਕ ਹੈ। ਸਪੈਸ਼ਲ ਆਣਾ ਮਿਲਣ ਵਾਸਤੇ ਨਾ, ਬਾਹਰੋਂ ਚੜੋ ਤੇ ਸਿੱਧਾ ਇੱਥੇ ਆ ਕੇ ਬ੍ਰੇਕ ਕਰੋ। ਨਾ ਨਹੀਂ ਠੀਕ ਹੈ ਜੀ। ਟੋਟਲੀ 10 ਮਿੰਟ ਬੂਟੀ ਜਿਹੜਾ ਵਾ ਉਹ ਥੋੜਾ ਜਿਹਾ ਉੱਤੋਂ ਮੋਟਰਵੇ ਤੋਂ ਉੱਤਰਦੇ ਹੈ ਨਾ ਅੱਗੇ ਉਹਦੇ ਮੋਟਰਵੇ ਵੀ ਬੜਾ ਅੱਛਾ ਬਣਾਤਾ ਨਾ। ਇਹ ਜਿਹੜਾ ਉਹ ਉਹਨਾਂ ਦੀ ਮਰਜ਼ੀ ਆ, ਇਹ ਜਿਹੜਾ ਹੋਇਆ ਹੈ ਸੱਚ ਹੱਕ ਜਿਹੜੀ ਗੱਲ ਉਹ ਕਰਨੀ ਚਾਹੀਦੀ। ਹੋਰ ਸਦਾਮ ਤੂੰ ਸੁਣਾ। अल्हम्दुलिल्लाह भाजी बड़ा करम है, शुक्र ਕੰਮ ਸ਼ਮ ਠੀਕ ਜਾ ਰਿਹਾ ਜੀ? बड़ा ही मालिक ਦਾ ਕਰਮ ਹੈ ਜੀ, ਬਹੁਤ ਅੱਛਾ ਜਾ ਰਿਹਾ। ਹਾਂ ਹਾਂਜੀ ਕੰਮ ਤੁਸੀਂ ਕੀ ਕਰਦੇ ਜੀ? ਸਾਡਾ ਕੰਮ ਹੈ ਜੀ ਇੱਥੇ ਪ੍ਰਾਪਰਟੀ ਦਾ ਹੂੰ ਤੇ ਨਾਲ ਮੈਡੀਕਲ ਲੈਬ ਹੈ ਜੀ ਸਾਡੀ। ਅੱਛਾ ਹਾਂ ਇਹ ਸਾਡਾ ਕੰਮ ਹੈ ਜੀ। ਹੂੰ ਬਸ ਇਹੀ ਮਸਰੂਫੀਅਤ ਇਹਦੇ ਵਿੱਚ ਹੀ ਮਸਰੂਫ ਰਹਿੰਦੇ ਆ। ਹੂੰ ਬਾਕੀ ਟਰੈਵਲਿੰਗ ਦਾ ਵੀ ਸ਼ੌਕ ਰੱਖਦੇ ਆ, ਘੁੰਮਣ ਫਿਰਨ ਦਾ ਵੀ, ਕਦੇ ਕਿਤੇ ਹੂੰ ਜਦੋਂ ਟਾਈਮ ਮਿਲੇ। ਸੈਚਰਡੇ ਸੰਡੇ ਛੁੱਟੀ ਹੁੰਦੀ ਜੀ ਹੂੰ ਤੇ ਕੋਸ਼ਿਸ਼ ਕਰੀਦੀ ਥੋੜਾ ਜਿਹੜਾ ਅੱਗੇ ਪਿੱਛੇ ਜਿਹੜਾ ਥੋੜਾ ਫਿਰ ਕੇ ਆਈਏ। ਚਲੋ ਕੱਲ ਨੂੰ ਤੁਸੀਂ ਉੱਥੇ ਪੰਜਾਬੀ ਕਾਨਫਰੰਸ ਜੀ ਜ਼ਰੂਰ ਇਨਸ਼ਾਅੱਲਾ। ਕੱਲ ਨੂੰ ਪਹਿਲੇ ਉੱਥੇ ਜਾਵਾਂਗੇ ਕਾਨਫਰੰਸ 'ਚ, ਫਿਰ ਕੱਲ ਸ਼ਾਮ ਨੂੰ ਤੁਹਾਡਾ ਜਿਹੜਾ ਨਾ ਖਾਣੇ ਦਾ ਬੰਦੋਬਸਤ ਕਰਾਂਗੇ ਜੀ ਬਿਹਤਰੀਨ ਇਨਸ਼ਾਅੱਲਾ। ਖਾਣੇ ਅਸੀਂ ਐਡਾ ਸਰ ਚਲੋ ਕੋਈ ਛੋਟੀ ਮੋਟੀ ਪਾਰਟੀ ਕਰਾਂਗੇ ਜੀ ਅੱਛੀ। ਅਸੀਂ ਪੇਟੂ ਨਹੀਂ ਹੈਗੇ, ਅਸੀਂ ਥੋੜਾ ਜਿਹਾ ਖਾਣਾ ਨਹੀਂ ਉਹ ਕੋਈ ਗੱਲ ਨਹੀਂ ਜੀ, ਚਲੋ ਅਸੀਂ ਆਪਣੀ ਮੁਹੱਬਤ ਨਾਲ ਕਰਨਾ ਹੈ ਜੀ। ਠੀਕ ਹੈ ਜੀ। ਇਨਸ਼ਾਅੱਲਾ ਕੱਲ ਜਿਹੜਾ ਨਾ ਅੱਛਾ ਜਿਹਾ ਕਰਾਂਗੇ। ਰਾਣਾ ਸਾਹਿਬ ਆਪਣੀ ਵੈਬਸਾਈਟ ਤੇ ਕੰਮ ਕਰਨ ਲੱਗ ਗਏ ਆ ਜੀ, ਤੇ ਬਾਕੀ ਹੁਣ ਫਿਰ ਸਾਨੂੰ ਤੁਸੀਂ ਦੇ ਦਿਓ ਜੀ ਇਜਾਜ਼ਤ। ਚਾਹੇ ਆ ਦੇਖੋ ਮੁੱਕ ਚੱਲੀ। ਠੀਕ ਹੈ ਜੀ। ਤੇ ਠੀਕ ਹੈ ਜੀ, ਫਿਰ ਅਗਲੇ ਵਲੌਗ 'ਚ ਮਿਲਾਂਗੇ। ਅਗਲੇ ਵਲੌਗ ਜਿਹੜੇ ਵੀ ਆ 2-3 ਲਗਾਤਾਰ ਹੋਣਗੇ ਨਾ, ਉਹ ਕਾਨਫਰੰਸ ਦੇ ਹੀ ਹੋਣਗੇ ਜੀ। ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ, ਰੱਬ ਰੱਖ।